ਪਹਿਲੇ ਮੈਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ, ਤੁਹਾਨੂੰ ਯਾਦ ਹੋਏਗਾ, ਜਿਹੜੇ ਲੋਕ ਸਾਨੂੰ ਵੇਖਦੇ ਨੇ ਉਹਨਾਂ ਨੂੰ ਵੀ ਯਾਦ ਹੋਏਗਾ ਕਿ ਕੋਈ ਵੀ ਜਦੋਂ ਇੱਦਾਂ ਦੀ ਕਾਰਸਤਾਨੀ ਕਰਨੀ ਹੁੰਦੀ ਹੈ ਨਾ, ਜਿਹੜਾ 2 ਨੰਬਰ ਕੰਮ ਹੁੰਦਾ ਵਾ, ਗਲਤ ਧੰਦਾ ਹੁੰਦਾ ਵਾ ਜੀ ਆ, ਉਹਨੂੰ ਜਦੋਂ ਆਵਾਮ ਦੇ ਵਿੱਚ ਉਹਨਾਂ ਨੇ ਉਹਦਾ ਅਸਰ ਵਿਖਾਉਣਾ ਹੋਵੇ, ਆਵਾਮ ਦੇ ਵਿੱਚ ਉਹਨੂੰ ਮੁੰਤਕਿਲ ਕਰਨਾ ਹੋਵੇ, ਆਵਾਮ ਦੇ ਵਿੱਚ ਉਹਨੂੰ ਰਚਾਉਣਾ ਵਸਾਉਣਾ ਹੋਵੇ, ਜੀ ਆ, ਸਭ ਤੋਂ ਪਹਿਲਾਂ ਉਹ ਲੋਕਾਂ ਦੇ ਕੰਨੋਂ ਕੱਢਦੇ ਨੇ। ਹੂੰ, ਜਦੋਂ ਲੋਕਾਂ ਦੇ ਕੰਨ ਉਸ ਗੱਲ ਨੂੰ ਸੁਣ ਲੈਂਦੇ ਨੇ ਵੀ ਹੈ ਐਦਾਂ ਵੀ ਹੋ ਜਾਣਾ, ਹਾਂ, ਉਸ ਤੋਂ ਬਾਅਦ ਲੋਕਾਂ ਨੂੰ ਅਗਲੀ ਵਾਰੀ ਉਸ ਸ਼ੈ ਨੂੰ ਕਬੂਲ ਕਰਨ ਦੇ ਵਿੱਚ ਆਸਾਨੀ ਹੁੰਦੀ। ਆਸਾਨੀ ਬਿਲਕੁਲ। ਇਸੇ ਤਰ੍ਹਾਂ ਜੀ ਇਹ ਪੜ੍ਹੀ ਲਿਖੀ ਇੱਕ ਸਾਜ਼ਿਸ਼, ਇਹਦੇ ਪਿੱਛੇ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਵੱਡੇ ਵੱਡੇ ਮੁਲਕ ਨੇ, ਵੱਡੇ ਵੱਡੇ ਦੁਸ਼ਮਣ ਨੇ ਲੋਕਾਂ ਦੀਆਂ ਸਿਹਤਾਂ ਦੇ। ਉਸ ਤੋਂ ਬਾਅਦ ਫਿਰ ਤਬਕਾਤੀ ਇੱਕ ਜੰਗ ਵੀ ਆ ਜਾਂਦੀ ਹੈ। ਬਿਲਕੁਲ। ਯਹੂਦੀ ਜਿਹੜਾ ਵਾ ਉਹ ਈਸਾਈ ਨੂੰ ਨਹੀਂ ਚੰਗਾ ਸਮਝਦਾ, ਈਸਾਈ ਯਹੂਦੀ ਨੂੰ ਨਹੀਂ ਚੰਗਾ ਸਮਝਦਾ, ਯਹੂਦੀ ਫਿਰ ਜਿਹੜਾ ਵਾ ਉਹ ਮੁਸਲਮਾਨ ਨੂੰ ਨਹੀਂ ਚੰਗਾ ਸਮਝਦਾ, ਮੁਸਲਮਾਨ ਉਹਨਾਂ ਨੂੰ ਨਹੀਂ ਸਮਝਦਾ। ਮਜ਼ਹਬ ਲੈਵਲ 'ਤੇ ਵੀ ਆ ਜਾਂਦੀ ਆ, ਮੁਲਕਾਂ ਦੀ ਵੀ ਆ ਜਾਂਦੀ ਆ। ਹਾਂਜੀ। ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਕਿਸੇ ਨਾ ਕਿਸੇ ਰਾਹੀਂ ਇਹਨਾਂ ਦਾ ਨੁਕਸਾਨ ਕੀਤਾ ਜਾਵੇ, ਇਹਨਾਂ ਦਾ ਘਾਟਾ ਕੀਤਾ ਜਾਵੇ। ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਵੀ ਇਸਲਾਮਾਬਾਦ ਦੇ ਵਿੱਚ ਇੱਕ ਗੱਲ ਉੱਡੀ ਵੀ ਉਹ ਖੋਤੇ ਦਾ ਗੋਸ਼ਤ ਸੀਗਾ ਤੇ ਉਹ ਚਾਵਲਾਂ ਦੇ ਵਿੱਚ ਪਾ ਕੇ ਤੇ ਇਹ ਵੀ ਇਦਾਂ ਦੀ ਪਲੈਨਿੰਗ ਹੀ ਹੁੰਦੀ ਹੈ। ਹੁਣ ਉਹਦੇ ਨਾਲ ਅਸਰ ਕੀ ਹੋਏਗਾ? ਲੋਕ ਉੱਥੋਂ ਇਸਲਾਮਾਬਾਦ ਵਾਲੇ ਜਿਹੜੇ ਨੇ ਉਹ ਬੜਾ ਗੋਸ਼ਤ ਜਿਹੜਾ ਹੈਗਾ ਵਾ ਉਹਨੂੰ ਖਾਣਾ ਛੱਡ ਦੇਣਗੇ। ਕੱਟੇ ਦੀ ਸੇਲ ਅੱਧੇ ਤੋਂ ਵੀ ਘੱਟ ਰਹਿ ਜਾਣੀ, ਬੱਕਰੇ ਦੀ ਸੇਲ ਅੱਧੇ ਤੋਂ ਵੀ ਘੱਟ ਰਹਿ ਜਾਣੀ। ਮੱਛਲੀ ਦਾ ਮੌਸਮ ਨਹੀਂ ਹੈਗਾ, ਕਿੱਥੇ ਆਣਗੇ ਲੋਕ? ਬਰੈਲਰ ਤੇ ਆਣਗੇ। ਬਿਲਕੁਲ। ਜਿਹੜਾ ਸਿਹਤ ਦਾ ਵੀ ਦੁਸ਼ਮਣ ਆ, ਜਿਹਦੇ ਵਿੱਚ ਜ਼ਹਿਰ ਆ, ਜਿਹੜਾ 40 ਦਿਨ 'ਚ ਤਿਆਰ ਹੋ ਜਾਂਦਾ, ਜਿਹੜਾ ਆਪਣੇ ਪੈਰਾਂ 'ਤੇ ਨਹੀਂ ਖੜੋ ਸਕਦਾ। ਇਸੇ ਤਰ੍ਹਾਂ ਕੁਛ ਦਿਨ ਪਹਿਲੇ ਜਾਂ ਕੁਛ ਸਾਲ ਪਹਿਲੇ ਇੱਕ ਪਲੈਨਿੰਗ ਚੱਲੀ ਸੀ ਵੀ ਜਿਹੜੇ ਮੱਝਾਂ ਦੇ ਤੇ ਗਾਵਾਂ ਦੇ ਜਿਹੜੇ ਭਾਣੇ ਆ ਨਾ, ਲੋਕਾਂ ਨੇ ਬਣਾਏ, ਇਹ ਸ਼ਹਿਰ ਤੋਂ ਬਾਹਰ ਹੋਣੇ ਚਾਹੀਦੇ, ਸ਼ਹਿਰ ਦੇ ਵਿੱਚ ਨਹੀਂ ਹੋਣੇ ਚਾਹੀਦੇ। ਉਹਦੇ ਪਿੱਛੇ ਵੀ ਪਲਾਨਿੰਗ ਸੀ ਜੀ। ਆਲੂਦਗੀ ਪੈਦਾ ਹੁੰਦੀ ਆ ਜੀ, ਬਿਮਾਰੀਆਂ ਲੱਗਦੀਆਂ ਜੀ, ਬੋ ਆਉਂਦੀ ਆ ਜੀ, ਇੱਦਾਂ ਹੁੰਦਾ ਜੀ, ਇੱਦਾਂ ਹੁੰਦਾ। ਹੁਣ ਉਹਦੇ ਨਾਲ ਹੋਇਆ ਕੀ ਵੀ ਭਾਣੇ ਸ਼ਹਿਰੋਂ ਬਾਹਰ ਨਿਕਲ ਗਏ ਤੇ ਦੁੱਧ ਲੋਕਾਂ ਦੀ ਪਹੁੰਚ ਤੋਂ ਹੋ ਗਿਆ ਦੂਰ ਹੋ ਗਿਆ। ਡੱਬੇ ਵਾਲਿਆਂ ਦੀ ਸੇਲ ਹੋ ਗਈ, ਪਾਊਡਰ ਵਾਲਿਆਂ ਦੀ ਸੇਲ ਹੋ ਗਈ। ਦੁਬਈ ਦੇ ਵਿੱਚ ਅਗਰ ਕੋਈ ਬੇਲੀ ਸਾਨੂੰ ਸੁਣਦਾ ਵਾ, ਕੋਈ ਸੱਜਣ ਪਿਆਰਾ, ਤੇ ਉਹਨਾਂ ਨੂੰ ਪਤਾ ਹੋਏਗਾ ਵੀ ਜਿਹੜਾ ਡੱਬੇ ਦੇ ਵਿੱਚ ਬੰਦ ਦੁੱਧ ਆ ਉਹਦੀ ਐਕਸਪਾਇਰੀ ਡੇਟ ਜਿਹੜੀ ਪਿੱਛੇ ਲਿਖੀ ਹੁੰਦੀ, ਤਰੀਕ ਵੀ ਕਦੋਂ ਇਹਨੇ ਖਰਾਬ ਹੋਣਾ, ਉਹ ਜਿੰਨੀ ਲੰਮੀ ਹੋਏਗੀ ਡੱਬੇ ਤੇ ਓਨਾ ਉਹਦਾ ਰੇਟ ਘੱਟ ਹੋਏਗਾ। ਅੱਛਾ। ਕਿਉਂ ਘੱਟ ਹੋਏਗਾ? ਵੀ ਉਹਨੂੰ ਇੰਨੇ ਲੰਮੇ ਸਮੇਂ ਲਈ ਸਾਂਭਣਾ ਉਹਨਾਂ ਵਾਸਤੇ ਇੱਕ ਚੈਲੰਜ ਹੁੰਦਾ ਤੇ ਉਹਨੇ ਉਹਦੇ ਬਹੁਤੇ ਕੈਮੀਕਲ ਉਹਦੇ ਵਿੱਚ ਪਾ ਦਿੰਦੇ ਨੇ। ਜਦੋਂ ਐਕਸਪਾਇਰੀ ਉਹਦੀ ਥੋੜ੍ਹੀ ਹੋਏਗੀ, ਉਹਦੇ ਖ਼ਤਮ ਹੋਣ ਦੀ ਤਰੀਕ ਨੇੜੇ ਹੋਏਗੀ, ਉਹਦੀ ਕੀਮਤ ਉਹ ਦੂਰ ਵਾਲੇ ਡੱਬੇ ਨਾਲੋਂ ਥੋੜ੍ਹੀ ਬਹੁਤੀ ਹੋਊਗੀ। ਫਿਰ ਆ ਗਿਆ ਜੀ ਉੱਥੇ ਖੁੱਲ੍ਹਾ ਦੁੱਧ, ਜਿਹੜਾ ਕੋਈ 2-4 ਘੰਟੇ ਕਿਸੇ ਤੋਂ ਲੈ ਕੇ ਕਿਸੇ ਨੇ ਫਰਿੱਜ ਵਿੱਚ ਰੱਖ ਲਿਆ, ਜਾਂ ਵੈਸੇ ਕੁਦਰਤੀ ਤਰੀਕੇ ਨਾਲ ਉਹਨਾਂ ਨੇ ਕੀਤਾ, ਉਸ ਦੀ ਕੀਮਤ ਉਦੋਂ ਬਹੁਤੀ ਹੋਏਗੀ। ਇੱਕ ਬਿਲਕੁਲ ਜਿਹੜਾ ਤਾਜ਼ਾ ਦੁੱਧ ਆਉਂਦਾ ਉਹਦੀ ਉਸ ਤੋਂ ਬਹੁਤੀ ਹੋਏਗੀ। ਹੁਣ ਤੁਸੀਂ ਇਹ ਸੋਚੋ ਵੀ ਉਹ ਵੀ ਮੁਲਕ ਆ ਜੀ ਤੇ ਆ ਵੀ ਮੁਲਕ ਆ ਜਿਹਦੇ ਵਿੱਚ ਅਸੀਂ ਬੈਠੇ ਹਾਂ। ਹਾਂਜੀ। ਅਸੀਂ ਪੰਜਾਬ ਦੇ ਵਾਸੀ, ਅਸੀਂ ਖਾਲਸ ਖੁਰਾਕਾਂ ਦੇ ਸਰਦਾਰ ਲੋਕ। ਅਸੀਂ ਅੱਜ ਕਿੱਥੇ ਖੜੇ ਹਾਂ ਬਈ? ਦੁਬਈ ਦੇ ਵਿੱਚ ਜਿਹੜਾ ਡੱਬੇ ਦੇ ਵਿੱਚ ਪੈਕ ਦੁੱਧ ਆ ਉਹਦੀ ਕੀਮਤ ਆ 3 ਦਿਰਹਮ। ਅੱਛਾ ਜੀ। ਜਿਹੜਾ ਖੁੱਲ੍ਹਾ ਦੁੱਧ ਆ ਤਾਜ਼ਾ ਗਾਈ ਕੋਲੋਂ ਜਾਂ ਮੱਝਾਂ ਕੋਲੋਂ ਹੁਣ ਚੋ ਕੇ ਲਿਆਇਆ ਕੋਈ ਬੰਦਾ, ਉਹਦੀ ਕੀਮਤ ਆ 14 ਦਿਰਹਮ। 1 ਲੀਟਰ ਦੀ ਕੀਮਤ ਜਿਹੜਾ ਡੱਬੇ ਦੇ ਵਿੱਚ ਪੈਕ ਆ ਉਹਦੀ 3 ਦਿਰਹਮ। ਤਾਜ਼ਾ ਦੀ 14 ਦਿਰਹਮ। ਤਾਜ਼ਾ ਦੀ 14 ਦਿਰਹਮ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਬੇਵਕੂਫ ਹੋਊਗਾ ਜਿਹੜਾ 14 ਦਿਰਹਮ ਵਾਲਾ ਦੁੱਧ ਪੈਕ ਕਰਕੇ ਖਰਚਾ ਕਰਕੇ ਤੇ 3 ਦਿਰਹਮ ਦਾ ਵੇਚੂਗਾ? ਕਿਉਂ? ਉਹਨਾਂ ਲੋਕਾਂ ਨੂੰ ਕਦਰ। ਬਿਲਕੁਲ ਬਈ ਕੁਦਰਤੀ ਸ਼ੈ ਕੀ ਹੁੰਦੀ ਆ ਤੇ ਨਕਲੀ ਕੀ ਹੁੰਦੀ ਆ। ਹਾਂਜੀ। ਇਸੇ ਤਰ੍ਹਾਂ
ਤੁਸੀਂ ਆ ਮਸ਼ਹੂਰੀਆਂ ਸੁਣੀਆਂ ਹੋਣੀਆਂ ਵਾ ਪਾਕਿਸਤਾਨ ਦੇ ਟੀਵੀਆਂ ਤੇ ਚੱਲਦੀਆਂ ਬਈ ਜੀ ਖੁੱਲਾ ਦੁੱਧ ਬਿਮਾਰੀਆਂ ਦਾ ਘਰ। ਕਿੰਨੀਆਂ ਕੰਪਨੀਆਂ ਪਾਕਿਸਤਾਨ ਦੇ ਵਿੱਚ ਹੈਗੀਆਂ ਜਿਹੜਾ ਦੁੱਧ ਦਾ ਕੰਮ ਕਰਨ ਡਈਆਂ। ਹਾਂਜੀ। ਤੁਹਾਡੇ ਕੋਲ ਵੀ ਦੁੱਧ ਚੱਕਦੀਆਂ ਹੋਣਗੀਆਂ ਉਹ ਪਿੰਡਾਂ ਥਾਵਾਂ ਦੇ ਵਿੱਚੋਂ। ਹੁਣ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਰਹੋਗੇ ਬਈ ਕਈ ਕੰਪਨੀਆਂ ਡੱਬੇ ਦਾ ਦੁੱਧ ਉਹ ਵੀ ਬਣਾਉਣ ਡਈਆਂ ਜਿਹੜੀਆਂ ਸਿਰੇ ਤੋਂ ਦੁੱਧ ਖਰੀਦਦੀਆਂ ਹੀ ਨਹੀਂ। ਉਹ ਭਾਈ ਜੇ ਕੁਦਰਤੀ ਸ਼ੈ ਆ ਤੇ ਤੁਸੀਂ ਕਿਸੇ ਕੋ ਖਰੀਦ ਕੇ ਇਹਨੂੰ ਪੈਕਿੰਗ ਕੀਤੀ ਹੋਏਗੀ ਨਾ, ਉਹ ਖਰੀਦਦੀਆਂ ਹੀ ਨਹੀਂ, ਉਹ ਦੁੱਧ ਕਿੱਦਾਂ ਬਣਦਾ? ਉਹ ਸਾਰਾ ਜ਼ਹਿਰ। ਬਿਲਕੁਲ। ਉਹ ਸਾਡੇ ਨਿਆਣਿਆਂ ਦੇ ਪੇਟ ਜਾ ਰਿਹਾ ਵਾ। ਅਸੀਂ ਪਤਾ ਨਹੀਂ ਡੱਬੇ ਵਾਲੀ ਸ਼ਾਇ ਤੇ ਬ੍ਰਾਂਡ ਵਾਲੀ ਸ਼ਾਇ ਦੇ ਮਗਰ ਐਂ ਲੱਗਦੇ ਆ ਵੀ ਪਤਾ ਨਹੀਂ ਇਹਦੇ ਵਿੱਚ ਹੀ ਸਾਰੇ ਰਾਜ਼ ਛੁਪੇ ਪਏ ਆ। ਇਸੇ ਤਰ੍ਹਾਂ ਘਿਓ ਦਾ ਤੁਸੀਂ ਲੋਕੀ ਡਾਲਟਾ ਘਰ ਨਹੀਂ ਸੀ ਵਾੜਦੇ ਵੀ ਬਿਮਾਰੀਆਂ ਲੱਗਦੀਆਂ। ਮਸ਼ਹੂਰੀਆਂ ਕਰ ਕਰਕੇ ਤੇ ਉਹਨਾਂ ਨੇ ਕਿੰਨੀਆਂ ਕੰਪਨੀਆਂ ਡਾਲਟੇ ਦੀਆਂ ਹੋ ਗਈਆਂ, ਕਿੰਨੀਆਂ ਫੈਕਟਰੀਆਂ ਲੱਗ ਗਈਆਂ। ਉਹ ਦੇਸੀ ਘਿਓ ਨੂੰ ਹੁਣ ਕੋਈ ਪੁੱਛਦਾ ਹੀ ਨਹੀਂ। ਉਹਨੂੰ ਕਹਿੰਦੇ ਜੀ ਇਹਦੇ ਨਾਲ ਬਲੱਡ ਪ੍ਰੈਸ਼ਰ ਹੁੰਦਾ ਜੀ, ਇਹਦੇ ਨਾਲ ਨਾੜਾਂ ਦੇ ਵਿੱਚ ਜੰਮਦਾ ਜੀ, ਇਹਦੇ ਨਾਲ ਇੱਦਾਂ ਹੋ ਜਾਂਦਾ ਜੀ, ਇੱਦਾਂ ਹੋ ਜਾਂਦਾ ਜੀ। ਹਾਲਾਂਕਿ ਉਹ ਜਿਹੜੇ ਖਾਂਦੇ ਸੀ ਲੋਕ ਉਹਨਾਂ ਦੀਆਂ ਉਮਰਾਂ 100-100 ਸਾਲ ਹੁੰਦੀਆਂ ਸੀ ਤੇ ਜਿਹੜੇ ਹੁਣ ਡਾਲਟਾ ਸ਼ਰੀਫ ਖਾਣ ਡਏ ਨੇ ਉਹ 50-60 ਤੇ ਹੀ ਉਹਨਾਂ ਦੀ ਐਂਡ ਹੋ ਜਾਂਦੀ। 50 ਸਮਝ ਲਓ, 50 ਤੋਂ ਬਾਅਦ ਤੁਹਾਡੇ ਕੋਲ ਬੋਨਸ ਹੈਗਾ ਵਾ। ਤੇ ਇਦਾਂ ਹੀ ਸਾਨੂੰ ਤੁਸੀਂ ਫਰੂਟ ਵੇਖ ਲਓ ਜੀ ਆ, ਉਹਨਾਂ ਤੋਂ ਕਿੱਦਾਂ ਦੂਰ। ਲੋਕੀ ਹੁਣ ਇਹ ਆ ਵੀ ਅੰਬ ਦਾ ਮੌਸਮ ਆਏਗਾ ਤੇ ਇੱਕ ਅੰਬ ਨਹੀਂ ਲੈ ਕੇ ਖਾਣਗੇ ਤੇ ਅੰਦਰੋਂ ਅੰਬ ਵਾਲਾ ਜੂਸ ਲੈ ਲੈਣਗੇ ਜਿਹੜਾ ਪਤਾ ਨਹੀਂ ਕਿੰਨੇ ਉਹਦੇ ਵਿੱਚ ਉਹਨਾਂ ਨੇ ਜ਼ਹਿਰ ਪਾ ਕੇ ਤੇ ਉਹਨੂੰ ਤਿਆਰ ਕੀਤਾ ਹੁੰਦਾ ਤੇ ਰੰਗ ਪਾ ਤੇ ਫਲੇਵਰ ਪਾ ਤੇ ਪਤਾ ਨਹੀਂ ਕੀ ਕੁਛ ਗੰਦ ਬਲਾ। ਬਿਲਕੁਲ। ਫਿਰ ਉਹ ਕਾਗਜ਼ ਦੇ ਡੱਬੇ ਦੇ ਵਿੱਚ ਬੰਦ ਆ, ਤੁਹਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਆ ਕੀ ਨਹੀਂ। ਤੇ ਇਹ ਇਸੇ ਤਰੀਕੇ ਸੋਚੀ ਸਮਝੀ ਸਾਜ਼ਿਸ਼ ਜਿਹੜੀ ਆ ਉਹ ਸਾਡੇ ਜ਼ਿਹਨਾਂ ਨਾਲੋਂ ਪਹਿਲਾਂ ਖੇਡਦੇ ਨੇ, ਫਿਰ ਉਹ ਅਸਲ ਜਿਹੜੀਆਂ ਸਾਡੀਆਂ ਜੜ੍ਹਾਂ ਨੇ ਉਹਨਾਂ ਤੋਂ ਸਾਨੂੰ ਦੂਰ ਕਰਦੇ ਨੇ। ਉਸ ਦੁੱਧ ਘਿਓ ਤੋਂ ਸਾਨੂੰ ਦੂਰ ਕਰਦੇ ਨੇ, ਉਹਨਾਂ ਸਬਜ਼ੀਆਂ ਤੋਂ ਸਾਨੂੰ ਦੂਰ ਕਰਦੇ ਨੇ, ਉਹਨਾਂ ਫਰੂਟਾਂ ਤੋਂ ਸਾਨੂੰ ਦੂਰ ਕਰਦੇ ਨੇ। ਉਹ ਖਜੂਰ, ਬਦਾਮ, ਕਾਜੂ, ਪਿਸਤੇ, ਫਲ ਫਰੂਟ, ਸਬਜ਼ੀਆਂ ਤਾਜ਼ਾ, ਪਾਣੀ ਜਿਹੜਾ ਵਾ ਇਹ ਦੇਖ ਲਓ ਸਾਰੀਆਂ ਪਲਾਨਗਾਵਾਂ ਇਹਦੇ ਪਿੱਛੇ। ਬਿਲਕੁਲ ਬਿਲਕੁਲ। ਤੇ ਤੁਸੀਂ ਜਿਹੜਾ ਨਾ ਬ੍ਰਾਂਡ ਦੇ ਪਿੱਛੇ ਲੱਗ ਕੇ ਤੇ ਤੁਸੀਂ ਟੋਏ ਦੇ ਵਿੱਚ ਡਿੱਗਦੇ ਫਿਰਦੇ ਹੋ। ਹਾਂਜੀ। ਇਹਦੇ ਤੋਂ ਬਚਣਾ ਚਾਹੀਦਾ ਸਾਨੂੰ। ਬਿਲਕੁਲ। ਤੇ ਇਹ ਸੋਚੀ ਸਮਝੀ ਸਾਜ਼ਿਸ਼ ਜਿੱਦਾਂ ਮੈਂ ਪਹਿਲੇ ਵੀ ਅਰਜ਼ ਕੀਤੀ ਆ ਬਈ ਇਹਦੇ ਪਿੱਛੇ ਪਤਾ ਨਹੀਂ ਕਿੱਡੀਆਂ ਤਾਕਤਾਂ। ਆਪਾਂ ਉਹਨਾਂ ਤਾਕਤਾਂ ਨਾਲ ਤਾਂ ਨਹੀਂ ਲੜ ਸਕਦੇ। ਬਿਲਕੁਲ ਜੀ। ਤੇ ਆਪਾਂ ਆਪਦੇ ਆਪ ਨੂੰ ਤਾਂ ਸਿੱਧਾ ਕਰ ਸਕਦੇ ਨਾ, ਆਪਾਂ ਆਪ ਉਹਨਾਂ ਚੀਜ਼ਾਂ ਤੋਂ ਦੂਰ ਹੋ ਸਕਦੇ ਹਾਂ। ਹਾਂਜੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਭਾਈ, ਤੁਹਾਡੀਆਂ ਗੱਲਾਂ ਜਿਹੜੀਆਂ ਨਾ 100% ਸਹੀ ਗੱਲਾਂ, ਉਹਨਾਂ 'ਚ ਕੋਈ ਯਾਨੀ ਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਤੁਹਾਡੀ ਗੱਲ ਗਲਤ ਆ ਕਿ ਡੱਬੇ ਦੀਆਂ ਸ਼ੈਵਾਂ ਸਹੀ ਹੁੰਦੀਆਂ ਅਤੇ ਦੂਜੀਆਂ ਸ਼ੈਵਾਂ ਖੁੱਲ੍ਹੀਆਂ ਸ਼ੈਵਾਂ ਉਹ ਖਰਾਬ ਹੁੰਦੀਆਂ। ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਇਸਲਾਮਾਬਾਦ 'ਚ ਗੱਲ ਕੀਤੀ ਗਈ ਕਿ ਉੱਥੇ ਰੈਸਟੋਰੈਂਟ ਦੇ ਵਿੱਚ ਖੋਤੇ ਦਾ ਗੋਸ਼ਤ ਸੀਗਾ। ਅੱਛਾ ਜੀ, ਹਰ ਬੰਦੇ ਨੇ ਨਾ ਜਾ ਕੇ ਕੁਐਸਚਨ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ, ਖੋਤੇ ਦਾ ਗੋਸ਼ਤ ਸੀ, ਖੋਤੇ ਦਾ ਗੋਸ਼ਤ। ਚਲੋ ਜੀ, ਉਹ ਇੱਕ ਢਾਬਾ ਜਾਂ ਇੱਕ ਰੈਸਟੋਰੈਂਟ ਸੀ, ਉਹਨਾਂ ਨੇ ਇਹੋ ਜਿਹੀ ਖੱਚ ਮਾਰ ਲਈ, ਉਹ ਉਹਨਾਂ ਦਾ ਫੇਲ ਆ। ਹੁਣ ਆਵਾਮ ਦੇ ਜ਼ਿਹਨ 'ਚ ਕੀ ਗਿਆ ਕਿ ਹੋ ਸਕਦਾ ਸਾਰਿਆਂ ਨੇ ਇਹ ਸਾਰੇ ਰੈਸਟੋਰੈਂਟ ਹੀ ਇਹੋ ਜਿਹਾ ਕੰਮ ਕਰ ਰਹੇ ਹੋਣ, ਇਕੱਠਿਆ ਕੰਮ ਕਰ ਰਹੇ ਹੋਣ। ਅੱਛਾ, ਜਦੋਂ ਅਸੀਂ KFC ਜਾਂਦੇ ਹਾਂ, ਮੈਕਡੋਨਲਡ ਜਾਂਦੇ ਹਾਂ, ਅਸੀਂ ਉੱਥੋਂ ਚਿਕਨ ਲੈ ਕੇ ਖਾਈਦੇ ਆ। ਅਸੀਂ ਕਦੀ ਕੁਐਸਚਨ ਨਹੀਂ ਕੀਤਾ ਕਿ ਭਈ ਇਹ ਚਿਕਨ ਕਿੱਥੋਂ ਆ ਰਿਹਾ, ਇਹ ਚਿਕਨ ਜਿਹੜਾ ਵਾ ਕਿਹੜੀ ਹਾਲਤ 'ਚ ਸੀ ਮੁਰਗੀ। ਅਸੀਂ ਅੱਜ ਤੱਕ ਕਿਸੇ ਨੇ ਕੁਐਸਚਨ ਨਹੀਂ ਕੀਤਾ। ਅਸੀਂ ਕੁਐਸਚਨ ਕਿਉਂ ਨਹੀਂ ਕਰਦੇ ਡੱਬੇ ਵਾਲੀ ਸ਼ੈ ਨੂੰ? ਕਿਉਂਕਿ ਸਾਨੂੰ ਉਹ ਚੀਜ਼ਾਂ ਦਿਖਾਉਂਦੇ ਆ TV 'ਤੇ, ਦਿਖਾ ਸਾਡਾ ਜਿਹੜਾ ਦਿਮਾਗ ਆ ਨਾ ਉਹਨਾਂ ਚੀਜ਼ਾਂ ਨਾਲ ਭਰ ਦਿੰਦੇ ਆ। ਸਾਨੂੰ TV 'ਤੇ ਵਿਖਾ ਰਹੇ ਆ ਜੀ, ਉਹ ਖਾ ਰਹੇ ਆ, ਉਹ ਲੈਗ ਪੀਸ ਚੱਕ ਕੇ ਇਹਨਾਂ ਵਿਖਾ ਰਹੇ ਆ ਅਤੇ ਬੜਾ ਉਹ ਟੇਸਟੀ ਆ, ਬੜਾ ਮਜ਼ੇ ਕਰ ਰਹੇ ਆ ਅਤੇ ਉਹ ਬੜਾ ਇੱਕ ਕਲੀਨ ਮਾਹੌਲ ਆ। ਅਤੇ ਸਾਡੇ ਜ਼ਿਹਨਾਂ ਵਿੱਚ ਫਿਰ ਕੀ ਬਹਿ ਜਾਂਦਾ ਕਿ ਵਾਕਈ ਅਸੀਂ ਕੋਲਡ ਡਰਿੰਕ ਜਿਹੜੀ ਆ, ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਪੈਪਸੀ, ਕੋਕ, ਜਿੰਨੀਆਂ ਵੀ ਕੋਲਡ ਡਰਿੰਕਸ ਹਨ, ਕੰਪਨੀ ਦਾ ਅਸੀਂ ਨਾਂ ਨਹੀਂ ਲੈਂਦੇ, ਜਿਹੜੀ ਵੀ ਕੋਲਡ ਡਰਿੰਕ ਆ, ਹਰ ਕੋਲਡ ਡਰਿੰਕ ਜਿਹੜੀ ਆ ਤੁਹਾਨੂੰ ਨੁਕਸਾਨ ਦਿੰਦੀ ਆ, ਤੁਹਾਡੀ ਸਿਹਤ ਨੂੰ ਡਿਸਟਰਬ ਕਰਦੀ ਆ, ਲੇਕਿਨ ਫਿਰ ਵੀ ਉਹਨੂੰ TV 'ਤੇ ਗਲੈਮਰਾਈਜ਼ ਕਰਕੇ ਵਿਖਾਇਆ ਜਾਂਦਾ ਵਾ, ਉਹਦੀ ਐਡਵਰਟਾਈਜ਼ਮੈਂਟ ਇੰਝ ਕੀਤੀ ਜਾਂਦੀ ਆ ਕਿ ਉਹ ਸਾਡੇ ਵਾਸਤੇ ਬਹੁਤ ਅੱਛੀ ਸ਼ੈ ਵਾ। ਐਸੇ ਤਰੀਕੇ ਫਾਸਟ ਫੂਡ ਦੀ ਅਸੀਂ ਗੱਲ ਕੀਤੀ ਸੀ ਕਿ ਜਿੰਨੇ ਵੀ ਫਾਸਟ ਫੂਡਸ ਆ ਇਹ ਵੀ ਤੁਹਾਡੇ
ਮੈਦੇ ਲਈ ਤੁਹਾਡੇ ਬੋਡੀ ਲਈ ਨੁਕਸਾਨਦੇਹ ਚੀਜ਼ ਆ, ਲੇਕਿਨ ਇਹਨਾਂ ਨੂੰ ਵੀ ਇੰਝ ਹੀ ਗਲੈਮਰਾਈਜ਼ ਕਰਕੇ ਇਹਨਾਂ ਦੀ ਐਡਵਰਟਾਈਜ਼ਮੈਂਟ ਇੰਨੀਆਂ ਅੱਛੀਆਂ ਬਣਾਉਂਦੇ ਨੇ ਕਿ ਸਾਨੂੰ ਲੱਗੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹੀ ਅਸਲ ਜ਼ਿੰਦਗੀ ਆ, ਇਹੀ ਅਸਲ ਖੁਰਾਕ ਆ, ਇਹੀ ਲਗਜ਼ਰੀ ਆ, ਇਹੀ ਟੇਸਟ ਆ। ਇਸ ਤੋਂ ਬਗੈਰ ਨਾ ਤੇ ਕੋਈ ਖੁਰਾਕ ਆ, ਨਾ ਕੋਈ ਟੇਸਟ ਆ, ਨਾ ਇਸ ਤੋਂ ਬਗੈਰ ਕੋਈ ਲਗਜ਼ਰੀ ਆ। ਇੱਕ ਗੱਲ ਹੋਰ ਕਿ ਗੋਸ਼ਤ ਦੀ ਤੁਸੀਂ ਗੱਲ ਕੀਤੀ ਨਾ, ਉੱਥੋਂ ਗਧੇ ਦਾ ਗੋਸ਼ਤ ਜਿਹੜਾ ਫੜਿਆ ਗਿਆ, ਕਿ ਜਿਹੜੀਆਂ ਇਹ ਕੰਪਨੀਆਂ ਨੇ, ਇਹ ਗਾਏ ਆ ਜਾਂ ਬੱਕਰੀ ਆ ਜਾਂ ਬੈਲ ਆ, ਉਹਨੂੰ ਇਹ ਕੰਪਨੀਆਂ ਮਸ਼ੀਨ ਦੇ ਵਿੱਚ ਪਾਉਂਦੇ ਨੇ ਤੇ ਮਸ਼ੀਨ ਦੇ ਵਿੱਚੋਂ ਵਿੱਚੇ ਹੀ ਖੂਨ, ਵਿੱਚੇ ਹੀ ਉਹਦੇ ਫੁਜ਼ਲੇ, ਵਿੱਚੇ ਗੋਬਰ, ਉਹ ਬਣ ਕੇ ਉੱਥੋਂ ਪੀਸ ਤੇ ਗੋਸ਼ਤ ਦੇ ਨਿਕਲ ਜਾਂਦੇ ਨੇ ਅੱਗੋਂ। ਠੀਕ ਆ। ਉਹਨਾਂ ਪੀਸਾਂ ਨੂੰ ਅੱਛਾ ਤੇ ਖੂਬਸੂਰਤ ਕੱਟ ਕੇ ਫਿਰ ਉਹਨੂੰ ਕੈਮੀਕਲ ਲਾ ਕੇ ਤੇ ਲੰਮੇ ਸਮੇਂ ਲਈ ਉਹਨੂੰ ਮਹਿਫੂਜ਼ ਕੀਤਾ ਜਾਂਦਾ, ਤੁਹਾਨੂੰ ਵੇਚਿਆ ਜਾਂਦਾ। ਯਾਦ ਰੱਖੋ, ਉਹਨੂੰ ਸਾਫ਼ ਕਰਨ ਲੱਗਿਆਂ ਵੀ ਕੈਮੀਕਲ ਲੱਗਦਾ, ਕਿਉਂਕਿ ਉਹਦੇ ਵਿੱਚ ਗੋਬਰ ਦੀ ਤੇ ਖੂਨ ਦੀ ਬਦਬੂ ਆਉਂਦੀ ਹੈ। ਤੇ ਉਸ ਤੋਂ ਬਾਅਦ ਉਹਨੂੰ ਲੰਮੇ ਸਮੇਂ ਵਾਸਤੇ ਮਹਿਫੂਜ਼ ਰੱਖਣ ਲੱਗਿਆਂ ਫਿਰ ਉਹਨੂੰ ਕੈਮੀਕਲ ਲੱਗਦਾ। ਉਹ ਕੈਮੀਕਲ ਵਾਲਾ ਗੋਸ਼ਤ ਤੇ ਉਹ ਸੋਹਣੇ ਸੋਹਣੇ ਪੀਸ ਤੇ ਉਹ ਕਟਿੰਗ ਬੜੀ ਅੱਛੀ ਹੋਈ ਹੁੰਦੀ, ਜਿਹੜੀ ਸਾਡੇ ਦਿਲ ਨੂੰ ਭਾ ਜਾਂਦੀ ਹੈ। ਤੇ ਅਸੀਂ ਉਸ ਜਾਨਵਰ ਨੂੰ ਜ਼ਿਬਾ ਨਹੀਂ ਕਰਦੇ ਜਿਹੜਾ ਸਾਡੇ ਘਰ ਖੜਾ, ਸਾਡੇ ਘਰ ਦੀ ਖੁਰਲੀ ਤੇ ਉਹ ਬੰਨਿਆ ਵਾ, ਜਾਂ ਮੁਰਗੀ ਆ ਤੇ ਸਾਡੇ ਉਹ ਆਪ ਦਾ ਜਿਹੜਾ ਖੁੱਡਾ ਵਾ ਉਹਦੇ ਵਿੱਚ ਉਹ ਟਕੀ ਹੋਈ ਆ, ਉੱਥੋਂ ਅਸੀਂ ਉਹਨੂੰ ਲੈ ਕੇ ਜ਼ਿਬਾ ਨਹੀਂ ਕਰਦੇ ਤੇ ਅਸੀਂ ਉਹ ਖਾਣ ਭੱਜਦੇ ਹਾਂ। ਬਿਲਕੁਲ। ਜਿਹੜਾ ਬਿਮਾਰੀਆਂ ਦਾ ਘਰ ਆ, ਜਿਹਦੇ ਵਿੱਚ ਹਲਾਲ ਹਰਾਮ ਦੀ ਵੀ ਕੋਈ ਤਮੀਜ਼ ਨਹੀਂ। ਇਸੇ ਤਰ੍ਹਾਂ ਬਾਈ ਤੁਸੀਂ ਇਹ ਦੇਖੋ ਨਾ ਕਿ ਗਧੇ ਦਾ ਗੋਸ਼ਤ ਅਗਰ ਫੜਿਆ ਗਿਆ, ਹੁਣ ਆਪਾਂ ਇੱਥੇ ਵਿਹਾੜੀ ਦੇ ਵਾਸੀ ਆ, ਪੰਜਾਬ ਦਾ ਇਹ ਸ਼ਹਿਰ ਆ, ਤੁਸੀਂ ਰੋਜ਼ ਨਿਕਲਦੇ ਹੋ, ਚੱਕਾਂ ਵਿੱਚ ਵੀ ਜਾਂਦੇ ਹੋ, ਸ਼ਹਿਰ ਵੀ ਜਾਂਦੇ ਹੋ, ਤੁਸੀਂ ਮਾਰਕੀਟ ਦੇ ਵਿੱਚ ਜਾਂ ਕਿਸੇ ਨੇ ਕੋਈ ਫਾਰਮ ਬਣਾਇਆ ਹੋਵੇ ਜਾਂ ਬਾਜ਼ਾਰ ਦੇ ਵਿੱਚ ਜਾਂ ਕਿਸੇ ਦੇ ਘਰ ਦੇ ਵਿੱਚ ਤੁਸੀਂ ਵੇਖਿਆ ਕਦੀ ਵੀ ਕਿੰਨੇ ਗਧੇ ਖੜੇ ਇੱਥੇ? ਨਹੀਂ। ਕੋਈ ਮੇਰਾ ਖਿਆਲ ਆ ਇੱਕਾ ਦੁੱਕਾ ਕਿਸੇ ਨੇ ਪੱਠੇ ਢੋਣ ਵਾਸਤੇ ਰੱਖਿਆ ਹੋਵੇ ਤੇ ਰੱਖਿਆ ਹੋਵੇ। ਤੇ ਕੱਟੇ ਵੱਛੇ ਕਿੰਨੇ ਖੜੇ ਨੇ? ਹਰ ਘਰ ਦੇ ਵਿੱਚ 10-10 12-12। ਬਿਲਕੁਲ। ਸਾਡੇ ਜ਼ਿਹਨਾਂ ਨਾਲ ਇਹ ਖੇਡਦੇ ਨੇ। ਗਧੇ ਦਾ ਗੋਸ਼ਤ ਜੇ ਇੱਕ ਕਿਸੇ ਮੂੰਹ ਕਾਲੇ ਨੇ ਉਹ ਕਰ ਲਿਆ ਤੇ ਉਹ ਫੜਿਆ ਗਿਆ ਕਿਤੋਂ, ਤੇ ਉਹਦੇ ਨਾਲ ਇਹ ਨਹੀਂ ਵੀ ਜਿੰਨੇ ਪਾਕਿਸਤਾਨ ਦੇ ਹੋਟਲ ਆ ਤੇ ਜਿੰਨੇ ਪਾਕਿਸਤਾਨ ਦੇ ਢਾਬੇ ਆ ਉੱਥੇ ਉਹ ਗਧੇ ਦਾ ਗੋਸ਼ਤ ਹੀ ਰੱਖ ਕੇ ਬੈਠੇ ਨੇ। ਭਾਈ ਜਾਨ, ਮੇਰੇ ਕੋਲ ਇੱਕ ਦਫਾ ਮਹਿਮਾਨ ਆ ਗਏ ਦੋ। ਬਿਲਕੁਲ। ਤੇ ਮੈਂ ਇੱਕ ਜਗ੍ਹਾ ਤੇ ਬੈਠਾ ਸੀਗਾ ਤੇ ਉੱਥੇ ਨਾ ਉਸ ਹੋਟਲ ਦੀ ਇੱਕ ਡਿਸ਼ ਬੜੀ ਮਸ਼ਹੂਰ ਸੀ ਕਿ ਉਹ ਨਾ ਤੜਕਾ ਲਗਾ ਕੇ ਦਿੰਦੇ ਸੀ ਕੱਟੇ ਦਾ ਗੋਸ਼ਤ ਤੇ ਚਨੇ ਦੀ ਦਾਲ। ਅੱਛਾ। ਤੇ ਉਹ ਡਿਸ਼ ਉਹਨਾਂ ਦੀ ਬੜੀ ਮਸ਼ਹੂਰ ਸੀਗੀ। ਹੋਰ ਉੱਥੇ ਕੋਈ ਐਡੀ ਡਿਸ਼ ਮਸ਼ਹੂਰ ਨਹੀਂ ਸੀ। ਤੇ ਉਹ ਦੋਸਤ ਆਏ ਨਾ ਜੀ, ਤੇ ਉਹਨਾਂ ਨੂੰ ਮੈਂ ਉਹ ਆਰਡਰ ਕਰਤਾ ਤੇ ਉਹ ਆਏ ਤੇ ਉਹਨਾਂ ਨੇ ਉਹ ਕੱਟੇ ਦਾ ਗੋਸ਼ਤ ਉਹਨਾਂ ਨੇ ਨਹੀਂ ਖਾਧਾ। ਉਹ ਕਹਿੰਦੇ ਜੀ ਸਾਨੂੰ ਯਕੀਨ ਨਹੀਂ ਹੈ। ਇੱਦਾਂ ਸਾਡੇ ਜ਼ਿਹਨਾਂ ਨਾਲ ਖੇਡਿਆ ਗਿਆ। ਦੁਬਾਰਾ ਫਿਰ ਉਹਨਾਂ ਨੂੰ ਉਹੀ ਬਰੈਲਰ ਜਿਹੜਾ ਉਹਦੀ ਪਲੇਟ ਲੈ ਕੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਇਹਦੇ ਨਾਲ ਖਾ ਲਓ, ਤੇ ਉਹਦੇ ਨਾਲ ਉਹਨਾਂ ਨੂੰ ਮੈਂ ਰੋਟੀ ਖਵਾਈ। ਇੱਦਾਂ ਲੋਕ, ਉਹ ਪੜ੍ਹੇ ਲਿਖੇ ਸੀ, ਬਿਲਕੁਲ 16 ਜਮਾਤਾਂ ਉਹਨਾਂ ਦੀ ਤਲੀਮ ਸੀਗੀ, ਲੇਕਿਨ ਉਹਨਾਂ ਦੀ ਸੋਚ ਦਾ ਲੈਵਲ ਇੱਥੇ ਹੀ ਮੁੱਕ ਗਿਆ। ਅਸਲ 'ਚ ਭਾਜੀ ਉਹਨਾਂ ਦਾ ਕਸੂਰ ਨਹੀਂ ਨਾ, ਜੋ ਦਿਖਾਓਗੇ ਨਾ ਤੁਸੀਂ ਆਵਾਮ ਨੂੰ, ਆਵਾਮ ਨੇ ਉੱਤੇ ਹੀ ਅਮਲ ਕਰਨਾ। ਇੱਕ ਤੇ ਗੱਲ ਕਰਦੇ ਜਿਹੜੀ ਸ਼ਾਇਦ ਤੁਸੀਂ ਦਿਖਾਓਗੇ ਉਹੀ ਵਿਕੇਗੀ, ਯਾਨੀ ਜੋ ਦਿਖਦਾ ਉਹੀ ਵਿਕਦਾ। ਇਹ ਇੱਕ ਮਿਸਾਲ ਬਣੀ। ਦੂਜੀ ਮਿਸਾਲ ਇਹ ਆ ਕਿ ਆਵਾਮ ਦੇ ਜ਼ਿਹਨ ਦੇ ਨਾਲ ਖੇਡਣਾ ਇਸ ਡਿਜੀਟਲ ਦੌਰ ਦੇ ਵਿੱਚ ਬੜਾ ਹੀ ਆਸਾਨ ਆ। ਤੁਸੀਂ ਜਿੱਦਾਂ ਮਰਜ਼ੀ ਚਾਹੋ ਨਾ ਆਵਾਮ ਨੂੰ ਮੈਨੀਪੂਲੇਟ ਕਰ ਲਓਗੇ। ਬਸ ਚਾਹੀਦਾ ਕੀ ਆ, ਇੱਕ ਜੱਥਾ ਤੇ ਬਹੁਤ ਸਾਰੀਆਂ ਵੀਡੀਓਜ਼, ਯਾਨੀ ਕਿ 300-400 ਵੀਡੀਓ ਪਾ ਦਿਓ ਇਸਲਾਮਾਬਾਦ ਤੇ ਰੈਸਟੋਰੈਂਟ ਦੇ ਖਿਲਾਫ ਤੇ ਇੱਥੇ ਗੋਸ਼ਤ ਆ, ਇੱਥੇ 30-40 ਬੰਦੇ ਪਾ ਦਿਓ, ਉਹਨਾਂ ਦੀਆਂ ਅਲੱਗ-ਅਲੱਗ ਵੀਡੀਓ ਬਣਾ ਕੇ ਪਾ ਦਿਓ। ਹੁਣ ਜਦੋਂ ਆਵਾਮ ਨੇ ਵੇਖਣਾ ਯਾਰ ਕਿ ਇੰਨੇ ਬੰਦੇ ਵੀਡੀਓ ਬਣਾ ਰਹੇ, ਹਰ ਬੰਦਾ ਗੱਲ ਕੀਤੀ ਜਾਂਦਾ, ਉਹ ਭਲਾ ਸਾਰੇ ਪੇਡ ਬੰਦੇ ਹੋਣ, ਯਾਨੀ ਕਿ ਸਾਰੇ ਬੰਦੇ ਜਿਹੜੇ ਵੀਡੀਓ ਬਣਾ ਰਹੇ ਆ, ਭਲਾ ਪਿੱਛੋਂ ਉਹਨਾਂ ਨੂੰ ਕੰਪਨੀਆਂ ਨੇ ਪੈਸਾ ਲਾਇਆ ਹੋਵੇ ਕਿ ਤੁਸੀਂ ਆਹ ਗੱਲ ਕਰੋ, ਤੁਹਾਨੂੰ 5000 10,000 20,000 ਅਸੀਂ ਦੇਵਾਂਗੇ। ਤੁਸੀਂ ਇਹ ਨਹੀਂ ਸੋਚਦੇ ਕਿ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਜਾਂ ਕੀ ਇਹਦੇ ਪਿੱਛੇ ਕਹਾਣੀ ਆ। ਤੁਸੀਂ ਇਹ ਵੇਖੋ ਕਿ ਜਿਵੇਂ ਅਸੀਂ ਪਹਿਲੇ ਗੱਲ ਕਰਕੇ ਹਟੇ ਕੋਲਡ ਡਰਿੰਕ ਦੀ, ਕਿ ਹਰ ਬੰਦੇ ਨੂੰ ਪਤਾ ਕਿ ਨੁਕਸਾਨਦੇਹ ਹੈ, ਨਹੀਂ ਪੀਣੀ ਚਾਹੀਦੀ, ਫਿਰ ਵੀ ਗੌਰਮੈਂਟ ਜਿਹੜੀ ਆ ਇਹਨੂੰ ਲੀਗਲਾਈਜ਼ ਕਰਕੇ ਇਹਦੀ ਕਮਰਸ਼ਲਾਂ ਵੀ ਇਜਾਜ਼ਤ ਦੇ ਦਿੰਦੀ ਆ, ਇਹਦੀ ਐਡਵਰਟਾਈਜ਼ਮੈਂਟ ਦੀ ਵੀ ਲੋੜ TV ਤੇ ਵਿਖਾਉਂਦੇ ਆ, ਇਸ਼ਤਿਹਾਰ ਆਉਂਦੇ ਆ, ਲੇਕਿਨ ਉੱਥੇ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਜਿਹੜੀ ਚੀਜ਼ ਆ ਤੁਹਾਨੂੰ ਨੁਕਸਾਨ ਦੇ ਸਕਦੀ ਆ, ਤੁਹਾਡੀ ਸਿਹਤ ਵਾਸਤੇ ਨੁਕਸਾਨਦੇਹ ਹੋ ਸਕਦੀ ਆ, ਤੁਸੀਂ ਇਹ ਤੋਂ ਇਜਤਨਾਬ ਕਰੋ। ਯਾਨੀ ਉੱਥੇ ਇਹ ਗੱਲ ਨਹੀਂ ਕਰਦੇ। ਸਿਗਰਟ ਜਦੋਂ ਵੇਚਦੇ ਆ ਤੇ ਸਿਗਰਟ ਉੱਤੇ ਲਿਖ ਕੇ ਲਾਤਾ ਜੀ ਤੁਹਾਡੇ ਵਾਸਤੇ ਨੁਕਸਾਨਦੇਹ ਹੈ, ਲੇਕਿਨ ਜਦੋਂ ਸਾਨੂੰ ਇਹ ਫਾਸਟ ਫੂਡ ਵਾਲੀ ਸ਼ੈਵਾਂ ਨੇ ਜਾਂ ਕੋਲਡ ਡਰਿੰਕਸ ਆ ਜਾਂ ਜਿੰਨੀਆਂ ਵੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਵਿੱਚ ਵੈਸਟ 'ਚੋਂ ਆਈਆਂ ਨੇ, ਉਹਨਾਂ ਦੇ ਬਾਰੇ ਜਦੋਂ ਵੀ TV ਤੇ ਕਮਰਸ਼ੀਅਲ ਆਊਗੀ ਤੇ ਉਹਨਾਂ ਦੇ ਬਾਰੇ ਕੋਈ ਨੈਗੇਟਿਵ ਗੱਲ ਨਹੀਂ ਕਰਦੇ। ਕਿਉਂਕਿ ਪਿੱਛੇ ਸਾਈਆਂ ਨੇ ਪੈਸਾ ਤੁੰਨਿਆ ਹੁੰਦਾ ਵਾ।
ਜਦੋਂ ਪੈਸਾ ਤੁੰਨਿਆ ਹੁੰਦਾ ਨਾ ਤੇ ਫਿਰ ਉਹਦੇ ਖਿਲਾਫ ਕੋਈ ਬੰਦਾ ਗੱਲ ਨਹੀਂ ਕਰਦਾ। ਐਸੇ ਤਰੀਕੇ ਸਾਡੇ ਜ਼ਿਹਨਾਂ ਦੇ ਨਾਲ ਇਹ ਖੇਡਦੇ ਆ, ਸਾਨੂੰ ਦੱਸਦੇ ਜੀ ਉਹ ਭਾਈ ਉਹ ਖੁੱਲਾ ਗੋਸ਼ਤ ਜਿਹੜਾ ਖੁੱਲਾ ਦੁੱਧ ਨਹੀਂ ਲੈਣਾ, ਕਿਸੇ ਹੋਟਲ 'ਤੇ ਆ ਕੇ ਕੱਟਾ ਨਹੀਂ ਖਾਣਾ। ਫਿਰ ਸਾਡੇ ਜ਼ਿਹਨ ਵੀ ਆਮ ਬੰਦਾ ਕਹਿੰਦਾ ਯਾਰ ਹੋ ਸਕਦਾ ਵਾਕਈ ਖੋਤਾ ਹੀ ਹੋਵੇ, ਰਹਿਣ ਹੀ ਦਈਏ। ਆਮ ਬੰਦੇ ਦਾ ਵੀ ਕਸੂਰ ਕੋਈ ਨਹੀਂ, ਲੇਕਿਨ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਬਹਿ ਕੇ। ਆਵਾਮ ਨੂੰ ਡਰਾਇਆ ਜਾਂਦਾ ਹਾਂਜੀ ਕਿ ਪਿੱਛੇ ਅਸਲ ਕਹਾਣੀ ਕੀ ਆ, ਕਹਾਣੀ ਸਾਰੀ ਇਹ ਆ। ਤੇ ਹੋ ਸਕਦਾ ਹੁਣ ਕਈ ਮਗਰਮੱਛ ਬਹਿ ਕੇ ਸਾਡੇ ਖਿਲਾਫ ਕੰਪੇਨ ਚਲਾ ਜਾਣ ਕਿ 2 ਅਨਪੜ੍ਹ ਜਾਹਲ ਪੇਂਡੂ ਬੰਦੇ ਉਹ ਬਹਿ ਕੇ ਮੋਬਾਈਲ ਤੇ ਵੀਡੀਓ ਬਣਾ ਰਿਹਾ ਜੀ ਕਿ ਇੰਝ ਆ ਤੇ ਇੰਝ ਆ, ਲੇਕਿਨ ਨਹੀਂ, ਜਿਹੜੀ ਹਕੀਕਤ ਆ ਉਹ ਇਹੀ ਆ। ਹਕੂਮਤ ਦੀ ਤਾਂ ਮਜਬੂਰੀ ਆ ਵੀ ਜਿਹਦਾ ਖਾਈਏ ਉਹਦੇ ਗੁਣ ਗਾਈਏ। ਉਹਨਾਂ ਨੂੰ ਤਾਂ ਪਿੱਛੋਂ ਮਾਲੂ ਲੱਗਦਾ ਵਾ ਬਈ ਆ ਸਾਡੀ ਸ਼ੈ ਚਲਾ ਦਿਓ ਆਵਾਮ ਦੇ ਵਿੱਚ, ਉਹਨਾਂ ਆਪਦਾ ਹਿੱਸਾ ਲੈ ਕੇ ਪਰਾਂ ਹੋ ਜਾਣਾ, ਪਿੱਛੇ ਨੁਕਸਾਨ ਹੋਣਾ ਤੇ ਤੁਹਾਡੀ ਤੇ ਮੇਰੀ ਸਿਹਤ ਦਾ ਹੋਣਾ ਵਾ। ਤੇ ਸਾਨੂੰ ਇਸ ਗੱਲ ਤੋਂ ਪਿੱਛੇ ਹਟਣਾ ਚਾਹੀਦਾ। ਸਾਨੂੰ ਆਪਦੀਆਂ ਜੜ੍ਹਾਂ ਨਾਲ ਜੁੜਨਾ ਚਾਹੀਦਾ, ਤਲੀਮ ਦੇ ਲਿਹਾਜ਼ ਨਾਲ ਵੀ, ਜ਼ਬਾਨ ਦੇ ਲਿਹਾਜ਼ ਨਾਲ ਵੀ, ਖੁਰਾਕ ਦੇ ਲਿਹਾਜ਼ ਨਾਲ ਵੀ, ਰਹਿਣ ਸਹਿਣ ਦੇ ਲਿਹਾਜ਼ ਨਾਲ ਵੀ, ਆਦਾਤ ਦੇ ਲਿਹਾਜ਼ ਨਾਲ ਵੀ। ਹਰ ਚੀਜ਼ ਨੂੰ ਸਾਨੂੰ ਜਦੋਂ ਅਸੀਂ ਜੜ੍ਹਾਂ ਨਾਲ ਜੁੜਾਂਗੇ, ਕੁਦਰਤ ਦੇ ਜ਼ਿਆਦਾ ਕਰੀਬ ਹੋਵਾਂਗੇ, ਉਹਦੇ ਵਿੱਚ ਹੀ ਸਾਡਾ ਫਾਇਦਾ ਵਾ। ਇਹ ਸਾਰੀ ਨਕਲੀ ਜ਼ਿੰਦਗੀ ਆ ਤੇ ਇਹਨੂੰ ਬਹੁਤ ਹੀ ਸੋਹਣਾ ਕਰਕੇ ਸਾਨੂੰ ਇਹਦਾ ਅਖੀਰ ਮਾੜਾ ਵਾ। ਭਾਜੀ ਜਿਵੇਂ ਤੁਸੀਂ ਗੱਲ ਕੀਤੀ ਨਾ ਡਾਲਟੇ ਘਿਓ ਦੀ, ਤੇ ਵੇਖੋ ਡਾਲਟੇ ਘਿਓ ਦੀ ਜਦੋਂ ਮਸ਼ਹੂਰੀ ਆਉਂਦੀ ਨਾ ਤੇ ਉਹ ਡਾਲਟਾ ਤੇ ਉਹਨੂੰ ਫਿਰ ਜੋੜ ਦਿੰਦੇ ਮਾਮਤਾ, ਮਾਂ ਕੀ ਮਾਮਤਾ ਡਾਲਟਾ ਯਾਨੀ ਕਿ ਉਹਨੂੰ ਕਮਰਸ਼ੀਅਲਾਈਜ਼ ਵੀ ਇੰਝ ਕਰਦੇ ਕਿ ਤੁਹਾਡੇ ਇਮੋਸ਼ਨ ਨਾਲ ਖੇਡਦੇ ਆ। ਉਹ ਇੱਕ ਹੋਰ ਸੀਗਾ ਉੱਲੂ ਮੇ ਪਕਾਓ, ਜਾਂ ਪਤਾ ਨਹੀਂ ਇਦਾਂ ਦਾ ਘਿਓ ਵਾ ਕੀ ਤੱਲੋ ਮੇ ਪਕਾਓ, ਪਤਾ ਨਹੀਂ ਅੱਗੇ ਕੀ ਕਹਿੰਦੇ ਆ, ਯਾਨੀ ਹਮੇ ਸਿਹਤਮੰਦ ਬਣਾਓ। ਠੀਕ ਹੈ। ਤੇ ਦੇਖੋ ਕਿ ਜਿਹੜੀ ਕਮਰਸ਼ੀਅਲਾਂ ਵੀ ਇਹਨਾਂ ਦੀਆਂ ਆਉਂਦੀਆਂ ਨੇ, ਇਸ਼ਤਿਹਾਰੀ ਇਹਨਾਂ ਦੀ ਆਉਂਦੀ ਹੈ, ਮਸ਼ਹੂਰੀ ਆਉਂਦੀ ਆ, ਉਹਦੇ ਵਿੱਚ ਸਾਡੇ ਜ਼ਿਹਨਾਂ ਨਾਲ ਕਿੱਦਾਂ ਖੇਡਦੇ ਆ। यानी सानू लग रहा है कि तल्लो में पकाएंगे तो सेहतमंद हो जाएंगे, लेकिन इंज होना नहीं गा भाई। सरों का तेल ਜਿਹੜਾ ਵਾ ਉਹ ਭਾਜੀ ਇਸਤੇਮਾਲ ਕੀਤਾ ਜਾ ਸਕਦਾ ਖਾਣੇ 'ਚ। ਬਿਲਕੁਲ ਬਹੁਤ ਅੱਛਾ। ਸਾਡੇ ਕਰਦੇ ਵੀ ਆ ਇਸਤੇਮਾਲ, ਸਾਡੇ ਜਿਹੜੇ ਕੁਝ ਰਿਸ਼ਤੇਦਾਰ ਹੈਗੇ ਉਹ ਇਸਤੇਮਾਲ ਕਰਦੇ ਪਏ ਆ, ਵਾਵਾ ਟਾਈਮ ਤੋਂ ਕਰਦੇ ਪਏ ਆ, ਕੋਈ ਸਮੈਲ ਨਹੀਂ ਆਉਂਦੀ, ਕੁਛ ਨਹੀਂ ਹੁੰਦਾ, ਸਿਹਤਮੰਦ ਹੈ ਬਿਲਕੁਲ। ਇਹ ਜਿਹੜੀਆਂ ਨਕਲੀ ਚੀਜ਼ਾਂ ਵਾ ਇਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ, ਆਪਦੀ ਸਿਹਤ ਨੂੰ ਬਚਾ ਕੇ ਰੱਖਣਾ ਚਾਹੀਦਾ ਤੇ ਆਪਣੀ ਸਿਹਤ ਤੇ ਕੰਮ ਕਰਨਾ ਚਾਹੀਦਾ। ਉਹ ਬੋਤਲਾਂ ਵਾਲੀ ਵੀ ਮਸ਼ਹੂਰੀ ਤੁਸੀਂ ਦੇਖੀ ਹੋਣੀ, ਉਹ ਫਹਦ ਮੁਸਤਫਾ ਪੀ ਕੇ ਬੋਤਲ ਤੇ ਪਤਾ ਨਹੀਂ ਉਹ ਕਿੱਡੀ ਬਿਲਡਿੰਗ ਹੁੰਦੀ ਆ ਤੇ ਨਾਲ ਉਹ ਪਤਾ ਨਹੀਂ ਮਾਇਰਾ ਖਾਂ ਉਹਦੇ ਕੇ ਕੌਣ ਕਿੱਥੇ ਉਹ ਚੜ ਜਾਂਦੇ। ਬੋਤਲ ਦਾ ਕਮਾਲ ਆ ਵੀ ਇਹ ਫਲਾਣੀ ਬਿਲਡਿੰਗ ਜਿਹੜੀ ਉਹਦੇ ਤੇ ਚੜੇ ਬੈਠੇ ਨੇ। ਕੈਸੇ ਬੇਵਕੂਫ ਲੋਕ ਨੇ ਤੇ ਕਿੱਦਾਂ ਦੀਆਂ ਬਚਗਾਨਾ ਇਹਨਾਂ ਦੀਆਂ ਹਰਕਤਾਂ ਤੇ ਉਦਾਂ ਦੀਆਂ ਖੱਚਾਂ ਉਹ ਨੇ ਜਿਹੜੀਆਂ ਵੇਖ ਵੇਖ ਕੇ ਤੇ ਉਹਨਾਂ ਦੇ ਮਗਰ ਲੱਗ ਜਾਂਦੀਆਂ ਸ਼ਈਆਂ ਦੇ। ਅਸਲ 'ਚ ਫਿਕਸ਼ਨ ਹੈ ਨਾ, ਜਿਵੇਂ ਬੱਚਾ ਦੇਖੂਗਾ, ਛੋਟਾ ਬੱਚਾ ਜਾਂ ਜਿਹਦਾ ਦਿਮਾਗ ਪੱਕਾ ਨਹੀਂ, ਕੱਚਾ ਦਿਮਾਗ 18 ਸਾਲ 20 ਸਾਲ, ਉਹਨੂੰ ਲੱਗਣਾ ਯਾਰ ਕਿ ਵਾਕਈ ਇਹਨਾਂ ਕਿਤੇ એનર્ਜੀ ਹੁੰਦੀ, ਬੰਦਾ ਨਾ ਇੰਨਾ ਪਾਵਰਫੁਲ ਹੋ ਜਾਂਦਾ। ਫਿਰ ਉਹ ਕੱਚੇ ਦਿਮਾਗ ਫਿਰ ਉਹਨਾਂ ਨੇ ਪੀਣੀ ਸ਼ੁਰੂ ਕਰ ਦੇਣੀ, ਫਿਰ ਲੱਤ ਲੱਗ ਜਾਣੀ, ਫਿਰ ਆਦਤ ਬਣ ਜਾਣੀ। ਐਸੇ ਤਰੀਕੇ ਦੇਖੋ ਭਾਈ ਰਵਾਇਤ ਬਣ ਗਈ, ਹਰ ਘਰ 'ਚ ਕੋਲਡ ਡਰਿੰਕ ਦਾ ਇਸਤੇਮਾਲ ਆਮ ਬਣ ਗਿਆ ਬਿਲਕੁਲ ਵੀ। ਦੁੱਧ ਸੋਡਾ ਜੀ, ਦੁੱਧ ਵਿੱਚ ਵੀ ਬੋਤਲਾਂ ਪਾਈ ਜਾਣਦੇ ਇੱਦਾਂ ਹੀ ਆ ਤੇ ਵੈਸੇ ਪੀਤੀ ਜਾ ਰਹੇ ਆ ਜਨਾਬ। ਸਭ ਬੱਚੇ ਨਿੱਕੇ ਨਿੱਕੇ ਬੱਚੇ ਇੱਕ ਬੋਤਲ ਆ ਸਟਿੰਗ, ਉਹਨੂੰ ਬਹੁਤ ਪਸੰਦ ਕਰਦੇ ਆ। ਉਹ ਸਮਝਦੇ ਕਿ ਪਤਾ ਨਹੀਂ ਇਹ ਕਿਹੜੀ ਸ਼ੈ ਆ। ਤੇ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਸਾਡੀ ਯੂਥ ਨੂੰ, ਸਾਡੇ ਬੱਚਿਆਂ ਨੂੰ, ਸਾਨੂੰ ਖਰਾਬ ਕੀਤਾ। ਤੇ ਅਸੀਂ ਇਹਨਾਂ ਤੋਂ ਪਰਹੇਜ਼ ਕਰਾਂਗੇ ਤੇ ਆਪਦੀਆਂ ਸਿਹਤਾਂ ਨੂੰ ਬਹਾਲ ਕਰਾਂਗੇ ਤੇ ਆਪਦੇ ਜਿਹੜੇ ਸਾਡੇ ਖੁਰਾਕਾਂ ਨੇ, ਆਪਦੇ ਸਾਡੇ ਲੋਕ ਜਿਹੜੇ ਤਿਆਰ ਕਰਦੇ ਆ ਦੇਸੀ ਸ਼ੈਵਾਂ, ਜਦੋਂ ਅਸੀਂ ਉਹਨਾਂ ਨੂੰ ਇਸਤੇਮਾਲ ਕਰਾਂਗੇ ਸਾਡੀ ਇਕੋਨਮੀ ਵੀ ਸਟਰੋਂਗ ਹੋਊਗੀ, ਸਾਡਾ ਮਾੜਾ ਬੰਦਾ ਵੀ ਸਟਰੋਂਗ ਹੋਊਗਾ, ਉਹਨੂੰ ਵੀ ਪੈਸੇ ਜਾਣਗੇ, ਉਹਦੀ ਵੀ ਮਾਲੀ ਜਿਹੜੀ ਹਾਲਤ ਆ ਬਿਹਤਰ ਹੋਊਗੀ। ਬਿਲਕੁਲ ਇਸੇ ਤਰ੍ਹਾਂ ਜੀ। ਬਸ ਭਾਜੀ ਹਾਂਜੀ, ਤੇ ਇਹੀ ਗੱਲਾਂ ਸੀਗੀਆਂ ਜੀ ਤੁਹਾਡੇ ਨਾਲ ਅਸੀਂ ਡਿਸਕਸ ਕਰਨਾ। ਇਹਨਾਂ ਗੱਲਾਂ ਨੂੰ ਇਸ ਲਈ ਲਾਜ਼ਮੀ ਸਮਝਦੇ ਹਾਂ ਕਿ ਤੁਸੀਂ ਸਾਡੇ ਭਰਾ ਹੋ, ਤੁਸੀਂ ਸਾਡੇ ਪੰਜਾਬੀ ਭਰਾ ਹੋ ਤੇ ਪੰਜਾਬੀ ਜ਼ਬਾਨ ਦੇ ਵਿੱਚ ਇਹੋ ਜਿਹਾ ਕੰਟੈਂਟ ਜਿਹੜਾ ਵਾ ਉਹ ਐਡਾ ਵੇਖਣ ਨੂੰ ਨਹੀਂ ਮਿਲਦਾ। ਪੰਜਾਬੀ ਜ਼ਬਾਨ ਨੂੰ ਹਮੇਸ਼ਾ ਸ਼ੁਗਲੇ ਦੀ ਜ਼ਬਾਨ ਕਹਿ ਕੇ ਬਸ ਨਾ ਇਹਦਾ ਟਾਲ ਮਟੋਲ ਕਰ ਦਿੰਦੇ ਆ। ਤੇ ਅਸੀਂ ਤੁਹਾਡੇ ਨਾਲ ਇਹ ਗੱਲਾਂ ਤਾਂ ਸ਼ੇਅਰ ਕਰੀ ਦੀਆਂ ਕਿ ਹੋ ਸਕਦਾ ਕਿਸੇ ਇੱਕ ਬੰਦੇ ਦਾ ਦਿਮਾਗ ਜਿਹੜਾ ਵਾ ਉਹ ਸਿੱਧੀ ਲਾਈਨ 'ਤੇ ਆ ਜਾਵੇ, ਟਰੈਕ 'ਤੇ ਆ ਜਾਵੇ, ਸਾਡੀ ਗੱਲ ਸੁਣ ਕੇ ਹੀ ਕਿਸੇ ਇੱਕ ਬੰਦਾ ਜਿਹੜਾ ਵਾ ਉਹ ਸਾਡੀ ਗੱਲ 'ਤੇ ਅਮਲ ਕਰ ਲਵੇ। ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਹੋਊਗੀ। ਤੇ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹਦਾ ਅਸੀਂ ਐਂਡ ਕਰਦੇ ਹਾਂ ਤੇ ਤੁਹਾਨੂੰ ਮਿਲਦੀ ਹਾਂ ਨਵੀਂ ਵੀਡੀਓ 'ਚ। ਸਾਨੂੰ ਦਵੋ ਇਜਾਜ਼ਤ ਜੀ, ਰੱਬ ਰਾਖਾ।